ਤੇ ਅਗਲੀ ਗੱਲ ਕਰੀਏ ਹੁਣ ਪੰਜਾਬ ਦੇ ਪਾਣੀਆਂ ਦੀ। ਕਹਿੰਦੇ ਪਾਣੀਆਂ ਤੇ ਪੱਕਾ ਮੋਰਚਾ ਲੱਗਣ ਜਾ ਰਿਹਾ। ਪਹਿਲਾਂ ਲੰਘੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਹਰਜੋਤ ਬੈਂਸ ਦੇਣ ਪੁੱਜੇ ਸੀ ਧਰਨਾ, ਤੇ ਮਾਨ ਸਾਹਿਬ ਤਾਂ ਕਿਸਾਨਾਂ ਨੂੰ ਵੀ ਸੱਦ ਰਹੇ ਸੀਗੇ। ਕਹਿੰਦੇ ਵੀ ਤੁਸੀਂ ਕਦੇ ਪਾਣੀਆਂ ਦੇ ਮਸਲੇ ਤੇ ਵੀ ਗੱਲ ਕਰੋ। ਹੁਣ ਮੈਨੂੰ ਲੱਗਦਾ ਦੋਨੇ ਜਾਣਗੇ ਇਹ, ਕਿਉਂਕਿ ਇਹ ਬਹੁਤ ਹਮਦਰਦੀ ਨੇ ਪਾਣੀਆਂ ਦੇ। ਨਹੀਂ, ਮੁੱਖ ਮੰਤਰੀ ਸਾਹਿਬ ਤਾਂ ਅੱਜ ਵੀ ਨੰਗਲ ਜਾ ਰਹੇ ਨੇ ਜੀ। ਉਹ ਹੁਣ ਤਿਲਕ ਲਾ ਕੇ ਚੱਕਣਗੇ ਨਾ ਆਪਣੇ ਸੈਨਿਕਾਂ ਨੂੰ ਕਿ ਦੇਖੋ ਜੀ ਬੜੀ ਲੜਾਈ ਜਿੱਤ ਲਈ ਆਪਾਂ। ਅੱਜ ਧਰਨਾ ਮੁਕਾਉਣਗੇ। ਅੱਜ ਸਾਡੀ 21 ਤਰੀਕ ਚੜ੍ਹ ਗਈ। ਜੀ 20 ਤਰੀਕ ਰਾਤ 12:01 ਤੇ 10,000 ਕਿਊਸਕ ਪਾਣੀ ਜਾਣ ਲੱਗ ਪਿਆ ਹਰਿਆਣਾ ਨੂੰ, ਕਿਉਂਕਿ ਉਹਨਾਂ ਨੇ ਜਿੰਨਾ ਮੰਗਿਆ ਉਹਨਾਂ BBMP ਕਹਿੰਦੀ ਦੇ ਦਿਓ, ਬਾਅਦ ਚੋਂ ਸਾਫ਼ ਕਰ ਲਾਂਗੇ। ਮਤਲਬ ਬਾਅਦ ਚੋਂ ਫਿਰ ਰੌਲਾ ਪਊਗਾ, ਉਹਦਾ ਹਿਸਾਬ ਕਿਹਨੇ ਕਰਨਾ ਫਿਰ, ਹੈ ਨਾ। ਸੋ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਲੜਾਈ ਸੂਟ ਕਰਦੀ ਹੈ ਕਿ ਹਫ਼ਤਾ 10 ਦਿਨ ਦੀ ਲੜਾਈ ਲੜੋ ਤੇ ਇੰਨੀ ਕੁ ਦਿਖਾਓ ਕਿ ਦੇਖੋ ਜੀ ਪਾਣੀ ਰੋਕ ਲਿਆ ਵੀ। ਮਤਲਬ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਪਾਣੀਆਂ ਦੇ ਮੁੱਦੇ ਤੇ ਜੇ ਪੱਕਾ ਮੋਰਚਾ ਲੱਗਦਾ ਜੀ, ਤੇ ਜਿਵੇਂ ਕੱਲ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵੀ ਅਸੀਂ ਚਿੱਠੀਆਂ ਵੀ ਲਿਖ ਚੁੱਕੇ ਹਾਂ, ਅਸੀਂ ਇਹਨਾਂ ਨੂੰ ਸਮੇਂ-ਸਮੇਂ ਜਾਣੂ ਵੀ ਕਰਾ ਚੁੱਕੇ ਹਾਂ, ਵਾਧੂ ਪਾਣੀ ਵਾਲੇ ਮਸਲੇ ਤੇ ਵੀ, ਨਹਿਰੀ ਪਾਣੀ ਵਾਲੇ ਬੰਡ ਵਾਲੇ ਮਸਲੇ ਤੇ ਵੀ, ਪਲੀਤ ਹੋਣ ਵਾਲੇ ਮਸਲੇ ਤੇ ਵੀ, ਹੈ ਨਾ, ਪਾਣੀ ਦੀ ਵਰਤੋਂ ਵਾਲਾ ਮਸਲਾ ਵੀ, ਕਿੰਨਾ ਇੰਡਸਟਰੀ ਵਰਤਦੀ ਆ ਪਾਣੀ, ਕਿੰਨਾ ਸ਼ਹਿਰਾਂ 'ਚ ਨਿਕਲਦਾ ਪਾਣੀ, ਅਸੀਂ ਉਹਦਾ ਵੀ ਸਾਰਾ ਡਾਟਾ ਕਿ ਇਕੱਲਾ ਕਿਸਾਨਾਂ ਨੂੰ ਬਦਨਾਮ ਨਾ ਕਰੀ ਜਾਓ ਕਿ ਖੁੱਲੀ ਮੋਟਰ ਜੇ ਖੇਤ 'ਚ ਦਿਖਦੀ ਆ, ਹੈ ਨਾ, ਉਹਦੇ ਨਾਲ ਤਾਂ ਫਿਰ ਵੀ ਅਨਾਜ ਪੈਦਾ ਹੁੰਦਾ, ਦੇਸ਼ ਭਰ ਦਾ ਢਿੱਡ ਭਰਦਾ। ਸੋ ਇਹ ਸਾਰੀ ਪ੍ਰਕਿਰਿਆਵਾਂ ਦੇ ਵਿੱਚ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਅਗਲੇ ਮੋਰਚੇ ਦਾ ਐਲਾਨ ਕਰਤਾ। ਉਹ ਕਹਿੰਦੇ ਕਿ ਪਾਣੀਆਂ ਦੇ ਮਸਲੇ ਤੇ ਸਹਿਕਾਰੀ ਸਭਾਵਾਂ ਦੇ ਮਸਲੇ ਤੇ, ਕਿਉਂਕਿ ਕਾਰਪੋਰੇਟ ਜਗਤ ਦਾ ਬਦਲ ਕੋਆਪਰੇਟ ਸੁਸਾਇਟੀਆਂ ਹੀ ਹੈ। ਜੇ ਉਹਨੂੰ ਸੁਰਜੀਤ ਕਰ ਲਿਆ ਜਾਵੇ ਤਾਂ ਬਹੁਤ ਮਸਲੇ ਪਿੰਡਾਂ ਦੇ ਕਿਸਾਨੀ ਦੇ ਹੱਲ ਹੋ ਸਕਦੇ, ਹੈ ਨਾ। ਪਰ ਉੱਥੇ ਵੀ ਅਸੀਂ ਰਾਜਨੀਤੀ ਬਾੜ ਲਈ ਪੂਰੀ, ਉਹਦਾ ਵੀ ਪੂਰਾ ਰਾਜਨੀਤੀਕਰਨ ਕਰ ਚੁੱਕੇ ਹਾਂ ਤੇ ਉਹ ਵੈਸੇ ਵੀ ਉਹਦਾ ਲਗਭਗ ਸੁਸਾਇਟੀਆਂ ਦਾ ਭੋਗ ਜਿਹਾ ਹੀ ਪਾ ਦਿੱਤਾ ਅਸੀਂ। ਸੋ ਉਹ ਸਾਰੀ ਸਥਿਤੀ ਦੇ ਵਿੱਚ ਉਹਦੀ ਲੜਾਈ ਤੇ ਪਾਣੀ ਵਾਲੀ ਲੜਾਈ। ਹੁਣ ਪਾਣੀ ਵਾਲਾ ਮਸਲਾ ਆਪਾਂ ਅੱਗੇ ਵੀ ਕਿੰਨੀ ਵਾਰ ਐਡਰੈਸ ਕੀਤਾ ਪ੍ਰਵੀਨ ਜੀ। ਇੱਕ ਤਾਂ ਹੈਗਾ ਕਿ ਜਿਹੜਾ ਪਾਣੀ ਜਾ ਰਿਹਾ ਕਿ ਉਹਦੀ ਵੰਡ ਸਹੀ ਹੈ ਜਾਂ ਨਹੀਂ, ਉਸ ਨੂੰ ਮੁੱਢ ਤੋਂ ਬਚਣ ਦੀ ਲੜਾਈ ਹੈ। ਇੱਕ ਹੈਗਾ ਕਿ ਨਹਿਰੀ ਪਾਣੀ ਦੀ ਪੰਜਾਬ 'ਚ ਸਹੀ ਵਰਤੋਂ ਕਿਵੇਂ ਹੋਵੇ। ਮਤਲਬ ਹੁਣ ਜਿਹੜਾ ਪਾਕਿਸਤਾਨ ਔਰ ਭਾਰਤ ਦੇ ਪਾਣੀ ਦੀ ਵੰਡ ਆ ਉਹ 'ਚ ਵੀ ਕਹਿੰਦੇ ਅਸੀਂ ਆਪਣਾ ਹਿੱਸਾ ਪੂਰਾ ਨਹੀਂ ਵਰਤ ਪਾਉਂਦੇ। ਜਿਹੜਾ ਪੰਜਾਬ ਤੇ ਹਰਿਆਣਾ ਰਾਜਸਥਾਨ ਵਾਲਾ ਪਾਣੀਆਂ ਦੀ ਵੰਡ ਆ ਉਹ 'ਚ ਵੀ ਅਸੀਂ ਆਪਣਾ ਹਿੱਸਾ ਕਹਿੰਦੇ ਪੂਰਾ ਨਹੀਂ ਵਰਤ ਪਾ ਰਹੇ। ਫਿਰ ਇਸ ਲਈ ਅਸੀਂ ਨਹਿਰੀ ਪਾਣੀ ਦੀ ਮਤਲਬ ਮੈਂ ਤਾਂ ਪਹਿਲੇ ਦਿਨ ਤੋਂ ਗੱਲ ਕਰਦਾ ਕਿ ਨਹਿਰਾਂ ਦੇ ਆਲੇ ਦੁਆਲੇ ਸਾਡੇ ਜਿੰਨੇ ਸ਼ਹਿਰ ਕਸਬੇ ਬਸੇ ਨੇ ਉੱਥੇ ਖੇਤੀ ਵੀ ਤੇ ਉੱਥੇ ਪੀਣ ਵਾਲਾ ਪਾਣੀ ਵੀ ਇਸੇ ਨਹਿਰ ਵਾਲੇ ਹਵਾਲੇ ਨਾਲ ਵਰਤਿਆ ਜਾਣਾ ਚਾਹੀਦਾ। ਥੋੜਾ ਧਰਤੀ ਵਾਲਾ ਪਾਣੀ ਤਾਂ ਨਿਕਲਣਾ ਘਟੇ, ਉਸ ਦੀ ਵੰਡ ਸਹੀ ਕਰੋ ਉਵੇਂ। ਸੋ ਇਸ ਲਈ ਇੱਕ ਤਾਂ ਪਾਣੀਆਂ ਦੀ ਮੌਜੂਦਾ ਵੰਡ, ਇੱਕ ਨਹਿਰੀ ਪਾਣੀ ਦੀ ਵਰਤੋਂ, ਫਿਰ ਪਾਣੀਆਂ ਦੀ ਰਾਇਲਟੀ ਲੈਣ ਦਾ ਮਸਲਾ, ਫਿਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦਾ ਮਸਲਾ, ਫਿਰ ਪਾਣੀਆਂ ਨੂੰ ਪਲੀਤ ਕਰਨ ਦਾ ਮਸਲਾ, ਉਹ ਦਰਿਆਵਾਂ ਦਾ ਵੀ ਧਰਤੀ ਹੇਠਲਾ ਵੀ। ਇਹ ਸਾਰੇ ਪਹਿਲੂ ਨੇ, ਇਹਨਾਂ ਸਾਰੇ ਪਹਿਲੂਆਂ ਨੂੰ ਤੁਹਾਨੂੰ ਧਰਾਤਲ ਤੇ ਵੀ ਲੜਨਾ ਪੈਣਾ, ਲੋਕਾਂ 'ਚ ਚੇਤਨਾ ਵੀ ਪੈਦਾ ਕਰਨੀ ਪੈਣੀ ਹੈ, ਕਾਨੂੰਨੀ ਪ੍ਰਕਿਰਿਆ ਵੀ ਅਪਣਾਉਣੀ ਪੈਣੀ ਹੈ, ਟਕਰਾਅ ਵਾਲਾ ਮਾਹੌਲ ਵੀ ਬਣ ਸਕਦਾ, ਉਹਦੇ ਲਈ ਵੀ ਤਿਆਰ ਰਹਿਣਾ ਪੈਣਾ। ਸਾਰੇ ਪਾਸਿਓਂ ਫਰੰਟ ਖੁੱਲਦੇ ਜਦੋਂ ਪਾਣੀਆਂ ਦੀ ਲੜਾਈ ਖੁੱਲਣੀ ਹੈ। ਤੇ ਇਹ ਭਗਵੰਤ ਮਾਨ ਤੇ ਹਰਜੋਤ ਬੈਂਸ ਵਾਲੇ ਧਰਨੇ ਨਾਲ ਮੰਗ ਨਹੀਂ ਸਰਨਾ, ਇਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਵੀ ਪਤਾ ਹੋਣਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਹੁਣ ਇਹ ਉਹਨਾਂ ਦੇ ਉੱਤੇ ਵੀ ਹੋਊਗਾ ਕਿ ਭਾਈ ਇਹ ਤਾਂ ਨਹੀਂ ਗਾ ਕਿ ਹਾਂ ਉਹ ਸ਼ੰਭੂ ਖਨੌਰੀ ਵਾਲੇ ਉੱਠ ਕੇ ਤੇ ਹੁਣ ਮੈਂ ਬਹਿ ਜਾਵਾਂ। ਵੈਸੇ ਅਗਲੇ ਕਹਿੰਦੇ ਕਿ ਮੈਂ ਤਾਂ ਸਮੇਂ-ਸਮੇਂ ਬਹੁਤ ਵਾਰ ਅਪਲਾਈ ਕੀਤਾ ਕਿ ਜੀ ਮੈਂ ਤਿਆਰੀ ਕਰ ਲਈ, ਤਰੀਕ ਐਲਾਨਤੀ, ਬੰਦੀ ਸਿੰਘ ਵਾਲਾ ਮੋਰਚਾ ਆ ਗਿਆ ਸੀ ਫਿਰ ਪਿਛਾਂ ਹਟ ਗਏ, ਸ਼ੰਭੂ ਖਨੌਰੀ ਵਾਲਾ ਗਿਆ ਸੀ ਫਿਰ ਪਿਛਾਂ ਹਟ ਗਏ, ਕੁਝ ਹੋਰ ਕਾਰਨ ਆਉਂਦੇ ਰਹੇ, ਕਿੰਨੀ ਵਾਰ ਤਰੀਕਾਂ ਐਲਾਨ ਕੇ ਸਾਨੂੰ ਬਦਲਣੀਆਂ ਪੈਂਦੀਆਂ ਸੀ। ਪਰ ਇਸ ਵਾਰ ਤਾਂ ਇਹ ਆ ਕਿ ਜੁਲਾਈ ਅਗਸਤ ਦੇ ਵਿੱਚ ਇਸ ਪਾਣੀਆਂ ਤੇ ਸੁਸਾਇਟੀਆਂ ਦੇ ਮਸਲੇ ਤੇ ਸਹਿਕਾਰੀ ਸਭਾਵਾਂ ਦੇ ਮਸਲੇ ਤੇ ਮੋਰਚਾ ਲਾ ਦੇਣਾ। ਹੁਣ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਵੀ ਇਹ ਪ੍ਰਗਟਾਉਣਾ ਪੈਣਾ, ਇਹ ਦਿਖਾਉਣਾ ਪੈਣਾ ਕਿ ਭਾਈ ਇਹ ਮੋਰਚਾ ਮੇਰਾ ਜਾਂ ਮੇਰੇ ਨਾਲ ਦੀਆਂ 4 ਜਥੇਬੰਦੀਆਂ ਦਾ ਨਹੀਂ ਹੈਗਾ ਜੀ। ਸਹੀ ਹੈ। ਉਹਨਾਂ ਨੂੰ ਇਹ ਵੀ ਦਿਖਾਉਣਾ ਤੇ ਪ੍ਰਗਟਾਉਣਾ ਪੈਣਾ ਕਿ ਇਹ ਇਕੱਲੇ SKM ਦਾ ਮੋਰਚਾ ਨਹੀਂ। ਉਹਨਾਂ ਨੂੰ ਇਹ ਵੀ ਦਿਖਾਉਣਾ ਤੇ ਪ੍ਰਗਟਾਉਣਾ ਪੈਣਾ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਮੋਰਚਾ ਵੀ ਨਹੀਂ, ਇਹ ਕਿਸਾਨਾਂ ਦਾ, ਇਹ ਪੰਜਾਬ ਦਾ, ਪੰਜਾਬ ਦੇ ਪਾਣੀਆਂ ਦਾ ਮੋਰਚਾ ਜੇ ਬਣ ਨਿਬੜਿਆ ਫਿਰ ਇਹ ਵੱਡੀ ਲੜਾਈ ਬਣੂਗੀ। ਜੇ ਇਸ ਨੂੰ ਸਿਰਫ ਆਪਣਾ ਤੇ ਆਪਣੀ ਜਥੇਬੰਦੀਆਂ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਹੋਈ ਜਾਂ ਉਸ ਦਾ ਦਾਇਰਾ ਐਡਾ ਵਿਸ਼ਾਲ ਨਾ ਕਰ ਪਾਏ, ਫਿਰ ਇਹ ਵੀ ਪਾਣੀਆਂ ਦਾ ਮੋਰਚਾ ਨੰਗਲ 'ਚ ਲੱਗਿਆ ਹਰਜੋਤ ਬੈਂਸ ਵਾਲੇ ਮੋਰਚੇ ਵਰਗਾ ਹੀ ਨਾ ਹੋਵੇ। ਇਹਨੂੰ ਵੀ ਦੇਖਣਾ ਪੈਣਾ। ਪੰਜਾਬ ਦਾ ਜਿਹੜਾ ਪਾਣੀ ਆ ਉਹਦੇ ਨਾਂ ਤੇ ਪੰਜਾਬ ਦਾ ਨਾਂ ਪਿਆ, ਤੇ ਪਾਣੀ ਸਾਡੀ ਬੁਨਿਆਦ ਹੈ, ਪੰਜਾਬ ਦੀ ਪਹਿਚਾਣ ਹੈ, ਉਹਦੀ ਤਹਿਜ਼ੀਬ, ਉਹਦੇ ਸੱਭਿਆਚਾਰ ਦੇ ਵਿੱਚ ਉਹਦੇ ਤੇ ਗੀਤ ਬਣਦੇ ਆ ਪਾਣੀਆਂ ਦੇ ਉੱਤੇ, ਤੇ ਪਾਣੀਆਂ ਦੇ ਉੱਤੇ ਸਾਡਾ ਹੱਕ ਹੈ। ਅਸੀਂ ਠੋਕ ਵਜਾ ਕੇ ਕਹਿਣੇ ਆ, ਤੇ ਜੇ ਸਾਡਾ ਹੱਕ ਹੈ, ਜਿੱਥੇ ਹੱਕ ਦੀ ਗੱਲ ਆਉਂਦੀ ਸ਼ਰਮਾ ਜੀ, ਉੱਥੇ ਫਰਜ਼ ਵੀ ਬਣਦੇ।
ਵਾਹ ਤੇ ਜੀ। ਫਰਜ਼ ਬਣਦੇ ਨੇ ਕਿ ਤੁਸੀਂ ਖਿੱਤਾ, ਜਥੇਬੰਦੀ, ਵਿਚਾਰਧਾਰਾ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਜਦੋਂ ਪਾਣੀ ਦੀ ਗੱਲ ਆਉਂਦੀ ਹੈ, ਉਦੋਂ ਤੁਸੀਂ ਠੋਕ ਕੇ ਉਹਦੇ ਤੇ ਪਹਿਰਾ ਦਿਓ। ਠੀਕ ਹੈ, ਸਰਕਾਰਾਂ ਨੂੰ ਧਰਨੇ ਦੇਣੇ ਬਹੁਤ ਸੌਖੇ ਆ, ਹਰਜੋਤ ਬੈਂਸ ਨੂੰ ਕਿਹਨੇ ਚੱਕਣਾ ਉੱਥੋਂ? ਪਰ ਇਹਨਾਂ ਨੂੰ ਤਾਂ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਅਗਲੇ ਦਿਨ ਹੀ ਚੱਕਣ ਜਾ ਵੜੂਗੀ, ਤੁਸੀਂ ਦੇਖ ਲਓ ਇੱਥੇ ਹੀ ਹੈ ਤੁਹਾਡੇ ਸਾਹਮਣੇ ਹੀ ਹੈ।